ਅਮਰੀਕਾ ਨੇ ਆਪਣੀ ਫੌਜ ਜਿਹੜੇ 2500 ਸੋਲਜਰ ਉਹਨਾਂ ਦੇ ਅਫਗਾਨਿਸਤਾਨ 'ਚ ਸੀ ਉਹ ਵਿਦਡਰਾ ਕਰਨੇ ਸ਼ੁਰੂ ਕੀਤੇ ਹੋਏ ਨੇ ਕਿਉਂਕਿ 9/11 ਫਾਈਨਲੀ ਉਹਨਾਂ ਦੀ ਡੈਡਲਾਈਨ ਹੈ। ਅਮਰੀਕਾ ਨੇ ਚਾਈਨਾ ਨੂੰ ਆਪਣਾ ਆਉਣ ਵਾਲਾ ਦੁਸ਼ਮਣ ਐਲਾਨਿਆ ਹੋਇਆ ਕਈ ਵਰ੍ਹਿਆਂ ਦੇ ਲਈ। ਪਾਕਿਸਤਾਨ ਦੇ ਨਵੇਂ ਜਿਹੜੇ ਮਨੋਨੀਤ ਕਹਿੰਦੇ ਨੇ ਨੋਮੀਨੇਟ ਕੀਤੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਮੋਇਨ ਉਹਨਾਂ ਦੀ ਮੁਲਾਕਾਤ ਅਮਰੀਕਨ ਸਿਕਿਉਰਿਟੀ ਐਡਵਾਈਜ਼ਰ ਨਾਲ ਹੋਈ। ਅਮਰੀਕਾ ਦੇ ਇੱਕ ਡਿਫੈਂਸ ਆਫੀਸ਼ੀਅਲ ਨੇ ਕਿਹਾ ਜੀ ਕਿ ਡੀਲ ਹੋ ਗਈ। ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖੁੱਲ੍ਹ ਕੇ ਕਿਹਾ ਕਿ ਬਿਲਕੁਲ ਇਤਿਹਾਸ ਇਸ ਗੱਲ ਦੀ ਜਿਹੜੀ ਹੈ ਉਹ ਗਵਾਹੀ ਦੇਗਾ ਕਿ ਇਮਰਾਨ ਖਾਨ ਦੀ ਕਿਆਦਤ ਦੇ ਥੱਲੇ ਅਸੀਂ ਇਸ ਗੱਲ ਨੂੰ ਬਿਲਕੁਲ ਜਿਹੜਾ ਉਹ ਰਿਜੈਕਟ ਕੀਤਾ। ਅਮਰੀਕਾ ਵੀ ਇਹ ਫਿਕਰਮੰਦ ਹੈ ਕਿ ਵੀ ਇਹਨਾਂ ਦਾ ਅਸ਼ਰਫ ਗਨੀ ਰਜੀਮ ਕਰੈਕ ਹੋ ਰਿਹਾ। ਪਾਕਿਸਤਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ ਉਹਨਾਂ ਨੇ ਕਿਹਾ ਜੀ ਕਿ ਮੈਂ ਜੇਕ ਸਲੀਵਾਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਬਲੂਪ੍ਰਿੰਟ ਦਿੱਤਾ ਹੈ ਬਾਇਲੇਟਰਲ ਰਿਲੇਸ਼ਨਸ ਦਾ ਉਹਦੇ 'ਚ ਕੋਈ ਸਿਕਿਉਰਿਟੀ ਔਰ ਡਿਫੈਂਸ ਦੀਆਂ ਟਾਈਜ਼ ਦੀ ਗੱਲ ਨਹੀਂ ਹੈ ਬਟ ਫੋਕਸਿੰਗ ਔਨ ਇਕੋਨਮੀ ਐਂਡ ਟ੍ਰੇਡ ਇਹਦੇ ਤੇ ਹੀ ਗੱਲਬਾਤ ਹੋਈ ਹੈ। ਡੋਂਟ ਅਲਾਓ US ਬੇਸਿਸ ਤਾਲਿਬਾਨ ਟੈਲਸ ਨੇਬਰਸ ਕਿ ਗਵਾਂਢੀਆਂ ਨੂੰ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਡੋਂਟ ਅਲਾਓ US bases। ਬੈਕਗ੍ਰਾਉਂਡ ਪ੍ਰੋਗਰਾਮ ਸੋ ਵਿਊਅਰਸ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਤੇ ਹਵਾਈ ਅੱਡੇ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਿ ਅਫਗਾਨਿਸਤਾਨ ਚੋਂ ਨਿਕਲਣ ਤੋਂ ਬਾਅਦ ਵੀ ਅਮਰੀਕਾ ਅਫਗਾਨਿਸਤਾਨ ਵਿੱਚ ਆਪਣੀ ਹੋਂਦ ਕਾਇਮ ਰੱਖ ਸਕੇ। ਇਸ ਦੇ ਰਿਐਕਟ ਕਰਦਿਆਂ ਤਾਲਿਬਾਨ ਨੇ ਗੁਆਂਢੀ ਮੁਲਕਾਂ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਅਮਰੀਕਾ ਨੂੰ ਫੌਜੀ ਅੱਡੇ ਦੇਣ ਲਈ ਗਲਤੀ ਨਾ ਕਰਨ, ਨਹੀਂ ਤਾਂ ਉਹਨਾਂ ਨੂੰ ਇਸ ਦੇ ਸਿੱਟੇ ਭੁਗਤਣੇ ਪੈਣਗੇ। ਸੋ ਇਸ ਬਾਰੇ ਆਪਾਂ ਚਰਚਾ ਕਰਨ ਜਾ ਰਹੇ ਹਾਂ। ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨੀ ਮੀਡੀਆ 'ਚ ਵੀ ਇੰਡੀਅਨ ਮੀਡੀਆ 'ਚ ਵੀ ਇੰਟਰਨੈਸ਼ਨਲੀ ਵੀ ਕਿਤੇ ਇਹ ਖਬਰਾਂ ਗਰਦਸ਼ ਕਰਦੀਆਂ ਰਹੀਆਂ ਕਿਉਂਕਿ ਇਹਦੇ ਬਾਰੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਆਪਣੀ ਫੌਜ ਜਿਹੜੇ 2500 ਸੋਲਜਰ ਉਹਨਾਂ ਦੇ ਅਫਗਾਨਿਸਤਾਨ 'ਚ ਸੀ ਉਹ ਵਿਦਡਰਾ ਕਰਨੇ ਸ਼ੁਰੂ ਕੀਤੇ ਹੋਏ ਨੇ ਕਿਉਂਕਿ 9/11 ਫਾਈਨਲੀ ਉਹਨਾਂ ਦੀ ਡੈਡਲਾਈਨ ਹੈ ਜਿਹੜਾ ਇਹਨਾਂ ਦਾ ਐਗਰੀਮੈਂਟ ਸੀ ਔਰ ਉਹਦੇ 'ਚ ਨੈਟੋ ਵਾਲੇ ਵੀ ਨਿਕਲ ਰਹੇ ਨੇ। ਪਰ ਇਹ ਵੀ ਨਜ਼ਰ ਆ ਰਿਹਾ ਹੈ ਕਿ ਵੀ ਆਲਰੇਡੀ ਅਜੇ ਤਾਂ ਨਿਕਲ ਰਹੇ ਨੇ ਤੇ ਤਾਲਿਬਾਨ ਨੇ ਇੰਗੇਜ ਕੀਤਾ ਹੋਇਆ ਉਹਨਾਂ ਨੂੰ ਅਫਗਾਨ ਸਿਕਿਉਰਿਟੀ ਦਸਤਿਆਂ ਨੂੰ ਕਾਬਲ ਤੋਂ 100 ਮੀਲ 150 ਮੀਲ ਦੂਰ ਤੱਕ ਵੀ ਝੜਪਾਂ ਔਰ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਟਕਰਾਅ ਹੋ ਰਹੇ। ਸੋ ਅਮਰੀਕਾ ਇਹ ਦੇਖਦੇ ਆ ਔਰ ਖਾਸ ਤੌਰ ਤੇ ਜਦੋਂ ਅਮਰੀਕਾ ਨੇ ਚਾਈਨਾ ਨੂੰ ਆਪਣਾ ਆਉਣ ਵਾਲਾ ਦੁਸ਼ਮਣ ਐਲਾਨਿਆ ਹੋਇਆ ਕਈ ਵਰ੍ਹਿਆਂ ਦੇ ਲਈ ਮੇਨ ਚੈਲੰਜ, ਸੋ ਉਹ ਉੱਥੋਂ ਨਿਕਲ ਕੇ ਜਿੱਥੇ ਉਹਨੇ 20 ਸਾਲ ਇਨਵੈਸਟ ਵੀ ਕੀਤੇ ਨੇ ਔਰ ਚੀਨ ਦੇ ਸਿਰ ਤੇ ਔਰ ਉਹ ਸੈਂਟਰਲ ਪੋਜੀਸ਼ਨ ਹੈ। ਅਮਰੀਕਾ ਇਹ ਕੋਸ਼ਿਸ਼ ਕਰ ਰਿਹਾ ਕਿ ਵੀ ਗੁਆਂਢੀ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਦੇ ਉਹਨਾਂ 'ਚ ਜ਼ਾਹਰ ਹੈ ਪਾਕਿਸਤਾਨ ਉਹਨਾਂ ਦੀ ਵੱਡੀ ਤਰਜੀਹ ਹੈ। ਉਜ਼ਬੇਕਿਸਤਾਨ ਜਾਂ ਤਾਜ਼ਿਕਸਤਾਨ ਇਹ ਆਲਰੇਡੀ ਰਸ਼ੀਅਨ ਇਨਫਲੂਐਂਸ ਵੀ ਜਾ ਰਹੇ ਨੇ ਔਰ ਦਬਾਅ ਤਾਂ ਕਈ ਪਾਸੇ ਹੋਏਗਾ ਉਹਨਾਂ ਦਾ। ਹਾਲਾਂਕਿ ਸਮੁੰਦਰ ਦੇ ਵਿੱਚ ਵੀ ਇਹ ਬੈਠੇ ਹੋਏ ਨੇ ਆਪਣੇ ਬੇੜੇ ਰੱਖ ਕੇ ਵੀ ਔਰ ਅਦਰਵਾਈਜ਼ ਵੀ ਇੰਡੀਆ ਨਾਲ ਵੀ ਬੜੀ ਯਾਰੀ ਹੈ। ਲੇਕਿਨ ਇਸ ਸਾਰੇ ਦੇ ਚਲਦਿਆਂ ਜਿਹੜੀਆਂ ਖਬਰਾਂ ਨੇ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਇੱਕ ਡਿਬੇਟ ਸ਼ੁਰੂ ਕੀਤੀ ਕਿਉਂਕਿ ਪਾਕਿਸਤਾਨ ਦੇ ਨਵੇਂ ਜਿਹੜੇ ਮਨੋਨੀਤ ਕਹਿੰਦੇ ਨੇ ਨੋਮੀਨੇਟ ਕੀਤੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਮੋਇਨ ਉਹਨਾਂ ਦੀ ਮੁਲਾਕਾਤ ਅਮਰੀਕਨ ਸਿਕਿਉਰਿਟੀ ਐਡਵਾਈਜ਼ਰ ਨਾਲ ਹੋਈ ਜਨੀਵਾ ਦੇ ਵਿੱਚ। ਫਿਰ ਇਹ ਖਬਰਾਂ ਵੀ ਆਈਆਂ ਕਿ ਅਮਰੀਕਾ ਦੇ ਇੱਕ ਡਿਫੈਂਸ ਆਫੀਸ਼ੀਅਲ ਨੇ ਕਿਹਾ ਜੀ ਕਿ ਡੀਲ ਹੋ ਗਈ। ਹਾਲਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖੁੱਲ੍ਹ ਕੇ ਕਿਹਾ ਕਿ ਬਿਲਕੁਲ ਇਤਿਹਾਸ ਇਸ ਗੱਲ ਦੀ ਜਿਹੜੀ ਹੈ ਉਹ ਗਵਾਹੀ ਦੇਗਾ ਕਿ ਇਮਰਾਨ ਖਾਨ ਦੀ ਕਿਆਦਤ ਦੇ ਥੱਲੇ ਅਸੀਂ ਇਸ ਗੱਲ ਨੂੰ ਬਿਲਕੁਲ ਜਿਹੜਾ ਹੈ ਉਹ ਰਿਜੈਕਟ ਕੀਤਾ ਔਰ ਕੋਈ ਬੇਸ ਦੇਣ ਦੀ ਗੱਲ ਨਹੀਂ ਹੈ। ਇਹ ਵੀ ਡਿਬੇਟ ਹੈ ਕਿ ਚਾਈਨਾ ਦਾ ਵੀ ਦਬਾਅ ਹੈ ਕਿ ਭਾਈ ਇਹ ਦੇਖਿਓ ਕਿਤੇ। ਇਸ ਸਭ ਦੇ ਚਲਦੇ ਆ ਚਲੋ ਜੇ ਅਸੀਂ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਦੇ ਨਾਲ ਆਪਣੀ ਰਜ਼ਾਮੰਦੀ ਵੀ ਰੱਖੀ ਹੈ ਕਿ ਭਾਈ ਨਹੀਂ ਕੁਝ ਨਹੀਂ ਹੋਇਆ। ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਅਮਰੀਕਾ ਵੀ ਇਹ ਫਿਕਰਮੰਦ ਹੈ ਕਿ ਵੀ ਇਹਨਾਂ ਦਾ ਅਸ਼ਰਫ ਗਨੀ ਰਜੀਮ ਕਰੈਕ ਹੋ ਰਿਹਾ। US NSA speaks with Afghan counterpart on peace process ਔਰ ਉਹਨਾਂ ਦੇ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਜੇਕ ਸਲੀਵਾਨ ਉਹਨਾਂ ਨੇ ਅੱਜ ਅਫਗਾਨ ਕਾਊਂਟਰਪਾਰਟ ਹਮਦੁੱਲਾ ਮੁਹਿਬ ਦੇ ਨਾਲ
ਗੱਲਬਾਤ ਕੀਤੀ। They discussed the peace process among other issues. Or during the call, Mr. Sullivan emphasized that United States will remain deeply engaged with the government of Afghanistan and the Afghan people as US troops depart the country. ਔਰ ਉਹ ਉਹਨਾਂ ਨੂੰ ਹੌਸਲਾ ਹੀ ਦੇ ਰਹੇ ਨੇ ਕਿ ਭਾਈ ਭਾਵੇਂ ਅਸੀਂ ਚੱਲੇ ਆਂ, ਸਾਡੀਆਂ ਯਾਦਾਂ ਵੀ ਤੁਸੀਂ ਦਿਲ 'ਚ ਰੱਖਿਓ ਤੇ ਅਸੀਂ ਕਿਤੇ ਨਹੀਂ ਚੱਲੇ, ਸਮਝੋ ਤੁਹਾਡੇ ਨਾਲ ਹੀ ਹੈ। ਪਰ ਉਹਨਾਂ ਨੂੰ ਵੀ ਪਤਾ ਹੈ ਵੀ ਕੀ ਹੋਣ ਜਾ ਰਿਹਾ। ਹਾਲਾਂਕਿ ਇਸ ਸਾਰੇ ਦੇ ਚਲਦੇ ਆ ਪਾਕਿਸਤਾਨ ਦੇ ਹਵਾਲੇ ਨਾਲ ਵੀ ਕਿ ਭਾਈ ਜੇ ਕੋਈ ਇਸ ਕਿਸਮ ਦੀ ਨਹੀਂ ਵੀ ਡੀਲ ਹੋਈ ਜਾਂ ਗੱਲਬਾਤ ਨਹੀਂ ਹੋਇਆ, ਕਿ ਹੁਣ ਉਹਨਾਂ ਨੇ ਕਿਹਾ ਪਾਕਿਸਤਾਨ ਪ੍ਰੈਜ਼ੈਂਟਸ blueprint for bilateral ties with US based on economy and not on security defense ties report। ਔਰ ਇਹ ਉਹਨਾਂ ਦੇ ਐਡਵਾਈਜ਼ਰ ਜਿਹੜੇ ਪਾਕਿਸਤਾਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ, ਉਹਨਾਂ ਨੇ ਕਿਹਾ ਜੀ ਕਿ ਮੈਂ ਜੇਕ ਸਲੀਵਾਨ ਜਿਹੜੇ ਨੇ ਉਹਨਾਂ ਨੂੰ ਜਿਹੜਾ ਬਲੂਪ੍ਰਿੰਟ ਦਿੱਤਾ ਹੈ ਬਾਇਲੇਟਰਲ ਰਿਲੇਸ਼ਨਸ ਦਾ, ਉਹਦੇ ਚ ਕੋਈ ਸਿਕਿਉਰਿਟੀ ਔਰ ਡਿਫੈਂਸ ਦੀਆਂ ਟਾਈਜ਼ ਦੀ ਗੱਲ ਨਹੀਂ ਹੈ, ਬਟ ਫੋਕਸਿੰਗ ਔਨ ਇਕੋਨਮੀ ਐਂਡ ਟ੍ਰੇਡ, ਇਹਦੇ ਤੇ ਹੀ ਗੱਲਬਾਤ ਹੋਈ ਹੈ। ਸੋ ਇਹ ਵੀ ਡਬਲ ਡਿਫੈਂਸ ਹੈ ਕਿ ਜੀ ਅਸੀਂ ਇਕੋਨਮੀ ਔਰ ਟ੍ਰੇਡ, ਹਾਲਾਂ ਕੀ ਹੋਇਆ ਕੀ ਨਹੀਂ ਇਹ ਤਾਂ ਵਕਤ ਨਾਲ ਪਤਾ ਲੱਗੇਗਾ, ਪਰ ਅੱਜ ਇਹਨਾਂ ਸਾਰੀਆਂ ਖਬਰਾਂ ਦਾ ਜੋ ਗੁਆਂਢ 'ਚ ਚੱਲ ਰਿਹਾ ਹੈ ਜਾਂ ਉਹਦਾ ਤਾਲਿਬਾਨ ਨੇ ਨੋਟਿਸ ਲਿਆ ਔਰ ਉਸੇ ਜ਼ਬਾਨ 'ਚ ਲਿਆ ਜਿਹੜੀ ਤਾਲਿਬਾਨ ਦੀ ਜ਼ਬਾਨ ਹੈ। ਔਰ ਇਹਦੀ ਖਬਰ ਹੀ ਹੈ, ਡੋਂਟ ਅਲਾਓ US ਬੇਸਿਸ ਤਾਲਿਬਾਨ ਟੈਲਸ ਨੇਬਰਸ, ਕਿ ਗਵਾਂਢੀਆਂ ਨੂੰ ਉਹਨਾਂ ਨੇ ਇਹ ਚੇਤਾਵਨੀ ਦਿੱਤੀ, ਡੋਂਟ ਅਲਾਓ US ਬੇਸਿਸ, ਅਮਰੀਕਾ ਨੂੰ ਕੋਈ ਇਹ ਅੱਡੇ ਨਾ ਦਿਓ। The Taliban warned Afghanistan's neighbors on Wednesday against allowing the US to operate military bases on their soil, the insurgents insisting they would thwart such a historic mistake। ਕਿ ਜੇ ਇਹ ਕਿਸੇ ਨੇ ਇਤਿਹਾਸਕ ਗੁਨਾਹ ਕੀਤਾ ਤੇ ਸਾਨੂੰ ਪਤਾ ਹੈ ਕਿ ਵੀ ਫਿਰ ਉਹਨੂੰ ਕਿਵੇਂ ਅਨਡੂ ਕਰਨਾ। ਔਰ ਜਿਹੜੇ ਐਗਜ਼ੈਕਟ ਕੋਟ ਅਨਕੋਟ ਵਰਡ ਨੇ ਉਹਦੇ 'ਚ ਉਹਨਾਂ ਨੇ ਕਿਹਾ, ਵੀ ਅਰਜ ਨੇਬਰਿੰਗ ਕੰਟਰੀਜ਼ not to allow anyone to do so। ਮੈਂ ਅਸੀਂ ਅਪੀਲ ਗਵਾਂਢੀ ਦੇਸ਼ਾਂ ਨੂੰ ਕਿ ਐਸਾ ਮਤ ਕਰਿਓ। The Taliban said in if such a step is taken again, again ਦਾ ਮਤਲਬ ਹੈ ਪਹਿਲਾਂ ਤੁਸੀਂ ਬੇਸ ਦਿੱਤੇ ਨੇ, but if such a step is taken again, it will be a great and historic mistake and disgrace। ਇਤਿਹਾਸਕ ਗਲਤੀ ਵੀ ਹੋਏਗੀ ਔਰ disgrace ਵੀ ਹੋਏਗੀ। It would not remain silent in the face of such heinous and provocative acts, the statement added। ਕਿ ਫਿਰ ਇਹ ਨਖੇਧੀਯੋਗ ਔਰ ਭੜਕਾਊ ਕਦਮ ਜਦੋਂ ਇਹ ਕੋਈ ਬੇਸ ਦੇਣ ਵਾਲਾ ਹੋਇਆ, ਫਿਰ ਅਸੀਂ ਚੁੱਪ ਨਹੀਂ ਰਵਾਂਗੇ। ਇਹ ਹਿਸਟੋਰਿਕ ਵੀ ਮਿਸਟੇਕ ਹੋਏਗੀ, ਡਿਸਗ੍ਰੇਸ ਵੀ ਹੋਏਗੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਬੜੀ ਸਟਰੋਂਗ ਲਫ਼ਜ਼ਾਂ ਦੇ ਵਿੱਚ ਵਾਰਨਿੰਗ ਦਿੱਤੀ ਹੈ। ਔਰ ਆਲਰੇਡੀ ਦੋ ਪਾਕਿਸਤਾਨ ਨੇ ਕਲੀਅਰ ਕਰ ਦਿੱਤਾ ਕਿ ਉਹਨਾਂ ਨੇ ਕੋਈ ਇਸ ਕਿਸਮ ਦੀ, ਉਹ ਤਾਂ ਕਹਿੰਦੇ ਨੇ ਵੀ ਅਸੀਂ ਬਲੂਪ੍ਰਿੰਟ ਹੀ ਟ੍ਰੇਡ ਔਰ ਇਕਨੋਮਿਕਸ ਦਾ ਉਹਨਾਂ ਨੂੰ ਦਿੱਤਾ ਹੈ, ਔਰ ਉਹ ਨਹੀਂ ਹੈ। ਸੋ ਹੋਪਫੁਲੀ, ਔਰ ਮੈਨੂੰ ਲੱਗਦਾ ਕਿ ਵੀ ਈਵਨ ਜਿਹੜਾ ਚਾਈਨਾ ਫੈਕਟਰ ਹੈ, ਗਵਾਦਰ ਦਾ ਆਪਰੇਟਿਵ ਹੋਣਾ ਹੈ, ਇਸ ਸਾਰੇ ਦੇ ਥੱਲੇ ਸ਼ਾਇਦ ਪਾਕਿਸਤਾਨ ਆਪਣੇ ਇਸ ਸਟੈਂਡ ਤੇ ਅੜੇ। ਪਰ ਬਹੁਤ ਵਾਰ ਦੇਖਿਆ ਕੁਛ ਜਾਂਦਾ ਹੈ, ਕਿਹਾ ਕੁਛ ਜਾਂਦਾ ਹੈ, ਕੀਤਾ ਕੁਛ ਜਾਂਦਾ ਹੈ, ਤੇ ਇਨ ਦਾ ਐਂਡ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਸਿਆਸਤ ਦਾ ਖੇਡ ਹੈ, ਕੀ ਹੋਏਗਾ। ਸੋ ਕਨਕਲੂਜਨ 'ਚ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਤੇ ਵਿਚਾਰ ਕਰਦੇ ਹਾਂ, ਔਰ ਇਹ ਵੀ ਉਸੇ ਟਾਈਟਲ ਥੱਲੇ ਹੀ ਸ਼ਬਦ ਚੱਲ ਰਹੇ ਨੇ ਜਿਹਦੇ 'ਚ ਗੌੜੀ ਵੀ ਸੋਰਠ ਵੀ, ਕਿ ਇਹ ਜਿਹੜੇ ਗਾਇਕ ਨੇ, ਰਾਗੀ ਕੀਰਤਨੀ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਅਸੀਂ ਗਾਇਕ ਲਫ਼ਜ਼ ਨਹੀਂ ਇਸਤੇਮਾਲ ਕਰਦੇ, ਅਸੀਂ ਉਹਨਾਂ ਨੂੰ ਗੁਰੂ ਕੇ ਕੀਰਤਨੀ, ਕੀਰਤ ਰੱਬ ਦੀ ਸਿਫਤ ਸਲਾਹ ਕਰਨ ਨੂੰ ਕਹਿੰਦੇ ਨੇ, ਉਹਦੇ ਗੁਣ ਗਾਇਨ ਕਰਨ ਨੂੰ ਕਹਿੰਦੇ ਨੇ। ਸੋ ਉਹਨਾਂ ਲਈ ਹਦਾਇਤ ਹੈ ਕਿ ਜਦੋਂ ਤੁਸੀਂ ਇਹ ਗਾਇਨ ਕਰਨਾ ਹੈ ਤੇ ਇਸ ਗੌੜੀ ਵੀ ਔਰ ਸੋਰਠ ਵੀ, ਇਹ ਦੋਨੋਂ ਮਿਲਾ ਕੇ, ਜਲ ਹੈ ਸੂਤਕ ਥਲ ਹੈ ਸੂਤਕ, ਸੂਤਕ ਓਪਤ ਹੋਈ, ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ, ਕੌਰੇ ਪੰਡਿਆ ਕੌਣ ਪਵਿੱਤਾ, ਕੌਰੇ ਪੰਡਿਆ ਕੌਣ ਪਵਿੱਤਾ, ਐਸਾ ਗਿਆਨ ਜਪੋ ਮੇਰੇ ਮੀਤਾ ਰਹਾ। ਸੂਤਕ ਇਹ ਲਫ਼ਜ਼ ਬਹੁਤ ਵਾਰ ਇਸਤੇਮਾਲ ਹੁੰਦਾ ਹੈ, ਗੁਰਬਾਣੀ 'ਚ ਵੀ ਆਉਂਦਾ ਹੈ, ਜਦੋਂ ਕਿ ਅਸੀਂ ਇਹ ਕਹਿੰਦੇ ਹਾਂ ਕਿ ਭਾਈ
ਇਹ ਅੱਖਾਂ ਦਾ ਸੂਤਕ ਇਹ ਹੈ, ਕੰਨਾਂ ਦਾ ਇਹ ਹੈ, ਆਨੰਦ ਸਾਹਿਬ 'ਚ ਅਸੀਂ ਪੜ੍ਹਦੇ ਹਾਂ। ਅੱਛਾ। ਲੇਕਿਨ ਇਹਦਾ ਲਫ਼ਜ਼ ਦਾ ਮਾਇਨਾ ਹੈ ਕਿ ਬ੍ਰਾਹਮਣ ਨੇ ਤੁਸੀਂ ਦੇਖੋ ਕਿਸ ਕਿਸਮ ਦੇ ਕਾਨੂੰਨ ਬਣਾ ਕੇ ਸੁਸਾਇਟੀ ਨੂੰ ਜਕੜਿਆ। ਇੱਕ ਤਾਂ ਕਾਸਟ ਸਿਸਟਮ, ਵਰਨ ਆਸ਼ਰਮ, ਵਸਟ ਫਾਰਮ। ਬਿਲਕੁਲ। ਫਿਰ ਜਦੋਂ ਕਿਸੇ ਨੇ ਬੱਚਾ ਜੰਮਣਾ ਹੈ, ਔਰਤ ਨੇ, ਉਹਨੂੰ ਪੋਲਿਊਟਿਡ, ਸੂਤ ਜਨਮ ਦੇ ਨਾਲ ਜੁੜਿਆ ਹੋਇਆ ਕਿ ਅਪਵਿੱਤਰ ਹੈ। 13 ਦਿਨਾਂ ਤੱਕ ਬੱਚਾ ਜੰਮਣ ਤੋਂ ਬਾਅਦ ਵੀ ਔਰਤ ਜਿਹੜੀ ਹੈ ਉਹ ਅਪਵਿੱਤਰ, ਔਰ ਬ੍ਰਾਹਮਣ ਜਿਹੜਾ ਹੈ ਕਿਸੇ ਐਸੇ ਘਰ 'ਚ ਜਾ ਕੇ ਨਾ ਉਹ ਰੋਟੀ ਖਾਂਦਾ ਸੀ ਨਾ ਦੂਸ ਕਰਦਾ ਸੀ। ਔਰ ਜਿਹੜਾ ਇਹ ਹੁੰਦਾ ਕਿ ਚੌਕੇ ਨਹੀਂ ਚੜਨ ਦੇਣਾ, ਜਿਹੜੀ ਸੂਤਕ ਦੇ ਵਿੱਚ ਹੈ ਔਰਤ, ਉਹਦਾ ਵੀ ਰੀਜ਼ਨ ਇਹੀ ਸੀ ਕਿ ਸੂਤਕ ਦਾ ਮਤਲਬ ਪੋਲਿਊਟਿਡ ਹੈ। ਬਿਲਕੁਲ। ਇਸੇ ਤਰ੍ਹਾਂ ਫਿਰ ਉਹਨਾਂ ਨੇ ਮਰਨ ਦੇ ਨਾਲ ਵੀ ਜੋੜਿਆ ਕਿ ਜਦੋਂ ਕੋਈ ਮਰ ਜਾਂਦਾ ਹੈ 13 ਦਿਨ, ਕਈ ਥਾਵਾਂ ਤੇ ਅੱਡ-ਅੱਡ ਪੰਡਤਾਂ ਨੇ ਆਪਣੇ ਬਣਾਏ ਨੇ, ਉਸ ਘਰ 'ਚ ਨਹੀਂ ਸੀ ਵੜਦੇ ਕਿ ਜੀ ਜਦੋਂ ਤੱਕ ਤੁਸੀਂ ਉਹਦਾ ਕਿਰਿਆ ਕਰਮ ਨਾ ਕਰ ਲਓ, ਉਹਨਾਂ ਨੂੰ ਪੰਡਤਾਂ ਨੂੰ ਰੱਜ ਕੇ ਦਕਸ਼ਣਾ ਦੇ ਦਿਓ, ਫਿਰ ਉਹਨਾਂ ਦਾ ਪੂਰਾ, ਉਦੋਂ ਤੱਕ ਉਹ ਉਸ ਘਰ 'ਚ ਨਹੀਂ ਸੀ ਵੜਦੇ। ਉਹਨੂੰ ਸੂਤਕ ਮੰਨਿਆ ਜਾਂਦਾ ਸੀ ਕਿ ਪੋਲਿਊਟਿਡ, ਇੰਪਿਓਰ। ਔਰ ਇਸੇ ਤਰ੍ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਕੰਨੀ ਸੂਤਕ ਕੀ ਹੈ, ਇਹ ਸਾਰਿਆਂ ਨੂੰ ਗੁਰੂ ਸਾਹਿਬ ਨੇ ਡਿਸਕ੍ਰਾਈਬ ਕੀਤਾ ਕਿ ਭਾਈ ਇਹ ਜਿਹੜੇ ਤੁਸੀਂ ਡਿਸਕ੍ਰਾਈਬ ਕੀਤੇ ਹੋਏ ਨੇ ਇਹ ਸੂਤਕ ਨਹੀਂ ਨੇ। ਤੁਹਾਡੇ ਅੰਦਰ ਲੋਭ ਹੈ ਤੇ ਇਹਦਾ ਮਤਲਬ ਤੁਹਾਡਾ ਮਨ ਪੋਲਿਊਟਿਡ ਹੈ। ਅੱਖਾਂ ਤੁਹਾਡੀਆਂ ਪਰਤਰੀਆ ਰੂਪ ਦੇਖਦੀਆਂ ਨੇ, ਤੁਹਾਡੇ ਅੱਖਾਂ 'ਚ ਸੂਤਕ ਹੈ। ਜਦੋਂ ਤੁਹਾਡੇ ਕੰਨ ਜਿਹੜੇ ਨੇ ਕਿਸੇ ਦੀ ਨਿੰਦਿਆ ਸੁਣਦੇ ਨੇ, ਉਹ ਤੁਹਾਡੇ ਕੰਨਾਂ ਦਾ ਸੂਤਕ ਹੈ। ਹੁਣ ਇਹਦੇ 'ਚ ਕਬੀਰ ਸਾਹਿਬ ਨੇ ਲਾਈਫ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਕਿਵੇਂ ਹਰ ਚੀਜ਼ 'ਚ ਹੈ। ਤੁਸੀਂ ਪਾਣੀ ਦਾ ਇੱਕ ਡ੍ਰੌਪ ਮਾਈਕਰੋਸਕੋਪ ਥੱਲੇ ਰੱਖ ਕੇ ਦੇਖੋ ਤੇ ਤੁਹਾਨੂੰ ਹਜ਼ਾਰਾਂ ਉਹਦੇ 'ਚ ਜਿਹੜੇ ਨੇ ਉਹ ਕੀਟਾਣੂ ਨਜ਼ਰ ਆਉਂਦੇ ਨੇ। ਅਸੀਂ ਜਦੋਂ ਸਾਹ ਲੈਂਦੇ ਹਾਂ ਕਿੰਨੇ, ਹਾਲਾਂਕਿ ਨੱਕ ਦੇ ਵਿੱਚ ਅੰਦਰ ਤੁਹਾਡੇ ਨੇਜ਼ਲ ਹੇਅਰ ਨੇ, ਪਰ ਉਹ ਕਿੰਨੇ ਉਹਦੇ 'ਚੋਂ ਗੁਜ਼ਰ ਕੇ ਜਾਂਦੇ ਨੇ। ਅਸੀਂ ਜਦੋਂ ਤੁਰਦੇ ਹਾਂ ਕਿੰਨੇ ਸਾਡੇ ਕਦਮਾਂ ਥੱਲੇ ਆਉਂਦੇ ਨੇ। ਹੁਣ ਇਸ ਸਾਰੇ ਨੂੰ ਕਬੀਰ ਸਾਹਿਬ ਨੇ ਬ੍ਰਾਹਮਣ ਦੀ ਇਹ ਪੋਲਿਊਸ਼ਨ, ਪੋਲਿਊਟਿਡ ਸੂਤਕ ਥਿਊਰੀ ਨੂੰ ਨਕਾਰਦਿਆਂ ਇਹ ਸਾਰਾ ਸ਼ਬਦ ਕਬੀਰ ਸਾਹਿਬ ਨੇ ਫਰਮਾਇਆ ਕਿ ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ, ਕਿ ਪਾਣੀ ਦੇ ਵਿੱਚ ਵੀ ਸੂਤਕ ਹੈ, ਜ਼ਮੀਨ ਦੇ ਉੱਤੇ ਵੀ ਹੈ। ਸਾਰੀ ਕ੍ਰੀਏਸ਼ਨ ਹੀ ਜਿਹੜੀ ਹੈ ਉਹ ਉਹਦੇ ਬਿਨਾ ਹੋ ਹੀ ਨਹੀਂ ਸਕਦੀ, ਜਿਹਨੂੰ ਤੁਸੀਂ ਸੂਤਕ ਕਹਿੰਦੇ ਹੋ। ਜਨਮੇ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ, ਕਿ ਭਾਈ ਤੁਸੀਂ ਉਹਦੇ ਤੋਂ ਛੁਟਕਾਰਾ ਪਾ ਹੀ ਨਹੀਂ ਸਕਦੇ। ਹਰ ਪਾਸੇ ਜਨਮ ਤੋਂ ਲੈ ਕੇ ਮੌਤ ਤੱਕ ਇਹ ਜਿਹੜਾ ਹੈ ਇਹ ਸੂਤਕ ਹੀ ਸੂਤਕ ਹੈ। ਕੌਰੇ ਪੰਡਿਆ ਕੌਣ ਪਵਿੱਤਰ, हे ਪੰਡਤ ਇਹ ਦੱਸ ਕਿਹੜੀ ਚੀਜ਼ ਪਵਿੱਤਰ ਹੈ? ਜਲ ਹੈ, ਥਲ, ਕਿਉਂਕਿ ਹਰ ਚੀਜ਼ 'ਚ ਜੀਵ ਹੈ, ਹਰ ਚੀਜ਼ ਦੇ ਵਿੱਚ ਲਾਈਫ ਹੈ। ਕੌਰੇ ਪੰਡਿਆ ਕੌਣ ਪਵਿੱਤਰ, ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ, ਕਿ हे ਮੇਰੇ ਮੀਤ, ਮੇਰੇ ਦੋਸਤ, ਮੇਰੇ ਮਿੱਤਰ, ਮੇਰੇ ਸਖਾਈ, ਮੇਰੀ ਸਹੇਲੀ, ਇਹ ਰੱਬ ਨੂੰ ਯਾਦ ਕਰੋ ਇਸ ਗਿਆਨ ਦੇ ਨਾਲ ਕਿ ਹਰ ਪਾਸੇ ਰੱਬ ਵਸਦਾ ਹੈ। ਔਰ ਜਦੋਂ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਭਾਈ ਜਿਹੜਾ ਖਾਣਾ ਪੀਣਾ ਪਵਿੱਤਰ ਹੈ, ਦਿੱਤੋਕ ਰਿਜ਼ਕ ਸੰਭਾਹੀ, ਕਿ ਉਹਦਾ ਰੱਬ ਦਾ ਦਿੱਤਾ ਰਿਜ਼ਕ ਹੈ, ਉਸ ਰੱਬ ਨੂੰ ਯਾਦ ਕਰਕੇ ਉਸ ਨੂੰ ਖਾ ਲਓ। ਉਹ ਰੱਬ ਨੇ ਸਾਨੂੰ ਇੰਨੀਆਂ ਨਿਮਤਾਂ ਦੇ ਨਾਲ ਨਵਾਜਿਆ, ਤੋਹਫੇ ਦਿੱਤੇ ਨੇ, ਖੁਰਾਕ ਹੈ। ਇਹ ਵੀ ਗੁਰੂ ਸਾਹਿਬ ਨੇ ਫਰਮਾਇਆ ਕਿ ਜੀਵਾਂ ਕਾ ਆਹਾਰ ਜੀਵ ਹੈ, ਕਿ ਇਸ ਬਹਿਸ ਚੋਂ ਵੀ ਨਿਕਲੋ ਕਿ ਮਾਸਖੋਰੀ ਕਰਨੀ ਹੈ ਕਿ ਨਹੀਂ ਕਰਨੀ। ਉਹ ਗੁਰੂ ਸਾਹਿਬ ਨੇ ਕਿਹਾ ਕਿ ਵੀ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੇ, ਕਿਸ ਮੈਂ ਪਾਪ ਸਮਾਣੇ। ਕਿ ਇਸ ਇਦਾਂ ਦੇ ਮੁੱਦਿਆਂ ਦੇ ਉੱਤੇ ਡਿਬੇਟਸ ਕਰਕੇ ਵਕਤ ਜ਼ਾਇਆ ਕਰਨਾ। ਉਹਨੇ ਕਿਹਾ ਵੀ ਹਰ ਚੀਜ਼ ਦੇ ਵਿੱਚ ਤਾਂ ਲਾਈਫ ਹੈ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਪਾਣੀ ਜਿਹੜਾ ਜ਼ਿੰਦਗੀ ਦਿੰਦਾ ਉਸ ਦੇ ਵਿੱਚ ਵੀ ਲਾਈਫ ਹੈ। ਹੁਣ ਇਸ ਸਾਰੇ ਨੂੰ ਕਰਦੇ ਆ ਕਿ ਭਾਈ ਪੰਡਤ ਐਵੇਂ ਬਹਿਸਾਂ ਦੇ ਵਿੱਚ ਨਾ ਪਾ। ਨੈਣੋ ਸੂਤਕ ਬਹਿਣੋ ਸੂਤਕ, ਸੂਤਕ ਸ਼ਰਵਣੀ ਹੋਈ, ਉਠਤ ਬੈਠਤ ਸੂਤਕ ਲਾਗੇ, ਸੂਤਕ ਪਰੈ ਰਸੋਈ, ਕਿ ਅੱਖਾਂ 'ਚ ਵੀ ਸੂਤਕ, ਕੰਨਾਂ 'ਚ ਵੀ, ਬਹਿਣ 'ਚ ਵੀ ਸੂਤਕ ਹੈ, ਸੁਣਨ ਦੇ ਨਾਲ ਵੀ ਹੈ, ਆਵਾਜ਼ 'ਚ ਵੀ ਹੈ, ਉੱਠਦਿਆਂ ਬੈਠਦਿਆਂ ਸੂਤਕ, ਹਰ ਚੀਜ਼ ਦੇ ਵਿੱਚ ਹੀ ਤੇਰਾ ਸੂਤਕ ਹੈ ਜਿਹਨੂੰ ਤੂੰ ਅਪਵਿੱਤਰ ਬਣਾਇਆ ਹੋਇਆ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ, ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ। ਉਹਨਾਂ ਨੇ ਕਿਹਾ ਵੀ ਇਹ ਪੰਡਤਾ ਤੂੰ ਸਾਰਿਆਂ ਨੂੰ ਫਸਾਣ ਦੇ ਤਰੀਕੇ ਹੀ ਦੱਸਦਾ, ਹੋਰ ਛੁੱਟਣ ਦਾ ਕੋਈ ਤਰੀਕਾ ਨਹੀਂ ਹੈ ਦੱਸਦਾ। ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹਦੇ ਦਿਲ ਦੇ ਅੰਦਰ ਰੱਬ ਵਸਦਾ ਹੈ, ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ,
ਉਹਨੂੰ ਕੋਈ ਇਹ ਸੂਤਕ ਸਾਤਕ ਉਹਦਾ ਕੁਝ ਨਹੀਂ ਵਿਗਾੜ ਸਕਦੇ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਵਿੱਚ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।